ਭਾਰਤ ਦੀ ਸਰਕਾਰ ਨੇ ਕਹਿੰਦੇ ਵੀ ਜਿਹੜੇ ਲੋਕਾਂ ਦੇ ਕੋਲ ਆਲਰੇਡੀ ਵੀਜ਼ਾ ਸੀਗਾ 10-10 ਸਾਲਾਂ ਦਾ, ਉਹ ਹੁਣ ਕਹਿੰਦੇ ਆ ਵੀ ਉਹ ਬਿਲਕੁਲ ਟਰੈਵਲ ਕਰ ਸਕਦੇ ਆ। ਬਿਲਕੁਲ ਜੀ। ਸੋ ਪੁਰਾਣੇ ਵੀਜ਼ੇ ਹੋਏ ਬਹਾਲ। ਸੋ ਇੰਡੀਆ ਨੂੰ ਜਾਣ ਦੇ ਲਈ, ਭਾਰਤ ਨੂੰ ਜਾਣ ਦੇ ਲਈ ਜਿਹੜੇ ਪਹਿਲਾਂ 10 ਸਾਲ ਦੇ ਟੂਰਿਸਟ ਵੀਜ਼ਿਆਂ ਦੇ ਉੱਤੇ ਇਹਨਾਂ ਨੇ ਸਸਪੈਂਸ਼ਨ ਲਾਈ ਸੀ, ਰੋਕ ਲਾਈ ਸੀ, ਉਹਨਾਂ ਨੂੰ ਇਹਨਾਂ ਨੇ ਮੁੜ ਬਹਾਲ ਕਰ ਦਿੱਤਾ ਹੈਗਾ ਆ। ਸੋ ਇਸ ਟਾਈਮ ਦੀ ਬਹੁਤ ਵੱਡੀ ਖਬਰ ਆਪਣੇ ਸਾਹਮਣੇ ਜਿਹੜੀ ਉਹ ਆ ਰਹੀ ਆ। ਪਿਛਲੇ ਕਈ ਚਿਰ ਤੋਂ ਲੋਕ ਬੜੇ ਪਰੇਸ਼ਾਨ ਸੀ, ਜਿਨ੍ਹਾਂ ਨੇ ਜਾਣਾ ਸੀ, ਕਿਸੇ ਨੇ ਐਮਰਜੈਂਸੀ 'ਚ ਜਾਣਾ ਸੀ ਜਾਂ ਉੱਦਾਂ ਜਾਣੇ ਚਾਹੁੰਦੇ ਸੀਗੇ, ਉਹਨਾਂ ਨੂੰ ਈ ਵੀਜ਼ੇ ਦੇ ਲਈ ਅਪਲਾਈ ਕਰਨਾ ਪੈ ਰਿਹਾ ਸੀ। ਜਿਨ੍ਹਾਂ ਕੋਲ ਪਹਿਲੋਂ 10-10 ਸਾਲ ਦੇ ਵੀਜ਼ੇ ਵੀ ਸੀਗੇ, ਕੋਈ ਮੈਡੀਕਲ ਵੀਜ਼ਾ ਅਪਲਾਈ ਕਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ। ਚੰਗੀ ਖੱਜਲ ਖੁਆਰੀ ਲੋਕਾਂ ਨੂੰ ਜਿਹੜੀ ਉਹ ਝੱਲਣੀ ਪਈ। ਆਖਿਰਕਾਰ ਹੁਣ ਭਾਰਤ ਸਰਕਾਰ ਨੇ ਜਿਹੜਾ ਆ ਇਸ ਵੀਜ਼ੇ ਨੂੰ ਮੁੜ ਬਹਾਲ ਕਰ ਦਿੱਤਾ ਆ। ਜਿਹੜੇ ਕੌਂਸੂਲੇਟ ਜਨਰਲ ਆਫ ਇੰਡੀਆ ਸੈਨ ਫਰਾਂਸਿਸਕੋ ਦੇ ਵਿੱਚ ਹੈਗੇ ਨੇ, ਉਹਨਾਂ ਨੇ ਇਸ ਦੇ ਬਾਰੇ ਅੱਜ ਇੱਕ ਵੀਡੀਓ ਦੇ ਜ਼ਰੀਏ ਤੇ ਇੱਕ ਸਟੇਟਮੈਂਟ ਜਾਰੀ ਕਰਕੇ ਇਸ ਦੀ ਬਹਾਲੀ ਦੀ ਜਿਹੜੀ ਖਬਰ ਆ ਉਸ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਆ। ਸੋ ਟੂਰਿਸਟ ਵੀਜ਼ੇ ਜਿਹੜੇ ਇੰਡੀਆ ਦੇ ਵਿੱਚ ਸੀਗੇ, ਇਹ US ਨੈਸ਼ਨਲਸ ਦੇ ਲਈ ਉਹਨਾਂ ਨੂੰ ਰਿਸਟੋਰ ਕਰ ਦਿੱਤਾ ਗਿਆ ਹੈਗਾ ਆ। ਸੋ ਚਾਹੇ ਕਹਿੰਦੇ ਵੀ ਆਲ ਈ ਟੂਰਿਸਟ ਵੀਜ਼ਾ 1 ਮੰਥ, 1 ਈਅਰ, 5 ਸਾਲ, ਉਹ ਜਿੰਨੇ ਵੀ ਆ ਉਹ ਰਿਸਟੋਰ ਹੋ ਜਾਣਗੇ। ਰੈਗੂਲਰ ਪੇਪਰ ਵੀਜ਼ਾ ਜਿਨ੍ਹਾਂ ਦੇ ਕੋਲ ਵੈਲਿਡ ਟੂਰਿਸਟ ਵੀਜ਼ਾ ਆ ਉਹ ਵੀ ਰਿਸਟੋਰ ਹੋ ਗਏ ਆ, ਤੇ ਜਿਨ੍ਹਾਂ ਦੇ ਕੋਲ ਪੁਰਾਣੇ 10 ਸਾਲ ਵਾਲੇ ਰੈਗੂਲਰ ਟੂਰਿਸਟ ਵੀਜ਼ੇ ਸੀ ਉਹ ਵੀ ਰਿਸਟੋਰ ਹੋ ਗਏ ਨੇ US ਨੈਸ਼ਨਲਸ ਦੇ ਲਈ, ਜਿਨ੍ਹਾਂ ਦੇ ਕੋਲ US ਦੀ ਪਾਸਪੋਰਟ ਹੈਗਾ ਆ, ਜਿਨ੍ਹਾਂ ਦੇ ਕੋਲੇ ਪੁਰਾਣੇ ਵੀਜ਼ੇ ਲੱਗੇ ਹੋਏ ਸੀ, ਮੁੜ ਬਹਾਲ ਹੋ ਗਏ ਆ। ਇਸ ਤੋਂ ਪਹਿਲਾਂ ਇਹਨਾਂ ਨੇ ਅਕਤੂਬਰ ਮਹੀਨੇ ਦੇ ਵਿੱਚ ਐਲਾਨ ਕੀਤਾ ਸੀਗਾ ਵੀ ਆਈ ਥਿੰਕ 6 ਅਕਤੂਬਰ ਤੋਂ ਬਾਅਦ ਪਹਿਲੋਂ ਵਾਲੇ ਜਿੰਨੇ ਵੀ ਵੀਜ਼ੇ ਸੀ ਉਹਨਾਂ ਨੂੰ ਇਹਨਾਂ ਨੇ ਸਸਪੈਂਡ ਕਰ ਦਿੱਤਾ ਸੀ, ਪਰ ਹੁਣ ਇਹ ਮੁੜ ਦੁਬਾਰਾ ਵੀਜ਼ੇ ਜਿਹੜੇ ਉਹ ਬਹਾਲ ਹੋ ਗਏ ਆ। ਸੋ ਲੋਕਾਂ ਦੀ ਸਿਰਦਰਦੀ ਘਟੀ ਆ। ਉਸ ਟਾਈਮ ਦੇ ਉੱਤੇ ਵੀ ਆਪਾਂ ਹੀ ਕਿਹਾ ਸੀਗਾ ਵੀ ਮੋਦੀ ਸਰਕਾਰ ਨੂੰ ਇਸ ਦੇ ਬਾਰੇ ਸੋਚਣਾ ਚਾਹੀਦਾ ਆ ਵੀ ਉਹ ਕਿਹੜੇ ਵੀਜ਼ਿਆਂ ਨੂੰ ਜਿਹੜਾ ਆ ਉਹ ਪਾਣੀ ਪੈ ਗਿਆ ਆ, ਜਾਂ ਉਹ ਬਹੇ ਹੋ ਗਏ ਆ, ਜਾਂ ਉਹਨਾਂ ਦੇ ਵਿੱਚ ਸਲਾਬ ਆ ਗਿਆ ਵੀ ਉਹ ਚੱਲਦੇ ਨਹੀਂ ਆ। ਸੋ ਫਾਈਨਲੀ ਉਹਨਾਂ ਨੇ ਲੋਕਾਂ ਦੀ ਸੁਣੀ ਆ ਤੇ ਹੁਣ ਇਸ ਨੂੰ ਬਹਾਲ ਕਰ ਦਿੱਤਾ ਆ। ਉਹਨਾਂ ਨੇ ਜਿਹੜੇ ਕੌਂਸੂਲੇਟ ਜਨਰਲ ਹੈਗੇ ਆ ਸੈਨ ਫਰਾਂਸਿਸਕੋ 'ਚ, ਉਹਨਾਂ ਨੇ ਕਿਹਾ ਵੀ ਜਲਦ ਹੀ ਸਾਰੀਆਂ ਜਿਹੜੀਆਂ ਏਅਰਲਾਈਨਸ ਆ ਉਹਨਾਂ ਨੂੰ ਉਹ ਇਤਲਾਹ ਕਰ ਦੇਣਗੇ, ਤੇ ਜਿਨ੍ਹਾਂ ਨੇ ਵੀ ਹੁਣ ਟਰੈਵਲ ਕਰਨਾ ਆ, ਚਾਹੇ ਕਹਿੰਦੇ ਆ ਵੀ ਸ਼ਾਮ ਤੋਂ ਹੋਵੇ ਤੇ ਚਾਹੇ ਕੱਲ੍ਹ ਤੋਂ ਹੋਵੇ, ਉਹਨਾਂ ਦੇ ਜਿਹੜੇ ਪੁਰਾਣੇ ਵੀਜ਼ੇ ਆ ਜਿਨ੍ਹਾਂ ਦੇ ਉੱਤੇ ਅਜੇ ਵੈਲਿਡਿਟੀ ਹੈਗੀ ਆ, ਯਾਨੀ ਕਿ ਉਹ ਮੁੜ ਕੇ ਬਹਾਲ ਕਰ ਦਿੱਤੇ ਗਏ ਆ। ਜੀ, ਜਦੋਂ ਇਹ ਕੈਂਸਲ ਕੀਤੇ ਗਏ ਸੀ ਬਹੁਤ ਸਾਰੇ ਲੋਕ ਵਿਚਾਰੇ ਆਪਣੇ ਲੁੱਟ ਵੀ ਹੋਏ, ਕਿਉਂਕਿ ਬਹੁਤ ਵੱਡੀ ਕਮਿਊਨਿਟੀ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਨੂੰ ਆਨਲਾਈਨ ਨਹੀਂ ਪਤਾ ਸੀ ਵੀ ਕਿੱਦਾਂ ਵੀਜ਼ਾ ਲੈਣਾ, ਜਾਂ ਉਹਨਾਂ ਦੇ ਅਕਾਊਂਟ ਨਹੀਂ, ਈਮੇਲ ਨਹੀਂ, ਸੋ ਬਹੁਤ ਸਾਰੇ ਜਿਹੜੇ ਲੁਟੇਰੇ ਜਿਹੜੇ ਬੈਠੇ ਹੋ ਸੀਗੇ ਉਹਨਾਂ ਨੇ ਆਪਣੇ ਲੋਕਾਂ ਨੂੰ ਲੁੱਟਿਆ ਵੀ। ਸੋ ਇਹ ਇੰਡੀਅਨ ਗਵਰਨਮੈਂਟ ਦਾ ਵਧੀਆ ਡਿਸੀਜਨ ਹੈਗਾ। ਸੋ ਹੁਣ ਜਿਹੜਾ ਵੀ ਕੋਈ ਜਾਣਾ ਚਾਹੁੰਦਾ ਆ ਉਹ ਜਾ ਸਕਦਾ ਆ ਜਿਨ੍ਹਾਂ ਨੂੰ ਪਹਿਲਾਂ ਵੀਜ਼ੇ ਲੱਗੇ ਹੋਏ ਹੈਗੇ ਆ। ਤੇ 27 ਤਰੀਕ ਤੋਂ ਇੰਡੀਆ ਵਾਲਿਆਂ ਨੇ ਇਹ ਵੀ ਕਹਿ ਦਿੱਤਾ ਕਿ ਸਾਰੀਆਂ ਇੰਟਰਨੈਸ਼ਨਲ ਫਲਾਈਟ ਉਹ ਖੋਲਣ ਜਾ ਰਹੇ ਹੈਗੇ ਜੀ। ਸੋ ਹੁਣ ਜਿਨ੍ਹਾਂ ਨੇ ਵੀ ਪੰਜਾਬ ਨੂੰ ਜਾਣਾ ਆ ਜਾਂ ਜਾਣਾ ਆ ਉੱਧਰਲੇ ਪਾਸੇ ਇੰਡੀਆ ਨੂੰ ਜਾਣਾ ਆ, ਆਪਣੇ ਉੱਥੇ ਮਿਲਣਾ ਆ, ਕੋਈ ਚਾਹੇ ਸਮਾਗਮ 'ਚ ਜਾਣਾ ਹੈ ਜਾਂ ਕੁਛ ਵੀ ਕਰਨਾ ਆ, ਤਾਂ ਉਹ ਹੁਣ ਜਾ ਸਕਣਗੇ। ਚਲੋ ਇੱਕ ਚੰਗਾ ਜਿਹੜੀ ਇਹ ਪਹਿਲ ਕਦਮੀ ਆ। ਹਰਜੋਤ ਸਿੰਘ ਜੀ, ਚਾਹੇ ਇਹਨਾਂ ਨੇ ਈ ਵੀਜ਼ੇ ਉਦੋਂ ਫ੍ਰੀ ਦਿੱਤੇ ਸੀ, ਜਿੱਦਾਂ ਤੁਸੀਂ ਕਿਹਾ ਬਹੁਤ ਸਾਰੇ ਲੋਕ ਲੁੱਟ ਹੋਏ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਫ੍ਰੀ ਹੈਗੇ ਆ। ਕਈਆਂ ਕੋ ਜਿੰਨੇ ਵੀ ਜਿਹਦਾ ਜਿੰਨਾ ਦਾ ਲੱਗਾ ਉੱਦਾਂ ਲੋਕਾਂ ਨੇ, ਆਮ ਲੋਕਾਂ ਨੂੰ ਵਿਚਾਰਿਆਂ ਨੂੰ ਜਿਹੜਾ ਆ ਉਹ ਲੁੱਟ ਲਿਆ ਸੀਗਾ। ਚਲੋ ਹੁਣ ਇਹ ਚੰਗੀ ਗੱਲ ਆ ਵੀ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਮੁੜ ਕੇ ਜਾ ਸਕਣਗੇ। ਇੱਕ ਚੀਜ਼ ਜਿਹੜੀ ਉਹ ਜ਼ਰੂਰ ਦੱਸਦੇ ਜਾਈਏ, ਇਹ ਨਹੀਂ ਆ ਵੀ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਲੱਗਾ ਤੇ ਤੁਸੀਂ ਵੀ ਜਾ ਸਕਦੇ ਹੋ। ਵੀਜ਼ਾ ਤੁਹਾਨੂੰ ਲੈਣਾ ਹੀ ਪੈਣਾ ਜੇ ਤੁਹਾਡਾ ਅਜੇ ਨਹੀਂ ਲੱਗਾ, ਪਰ ਜਿਨ੍ਹਾਂ ਦੇ ਪੁਰਾਣੇ ਲੱਗੇ ਆ ਤੇ ਉਹਨਾਂ ਦੀ ਅਜੇ ਵੈਲਿਡਿਟੀ ਹੈਗੀ ਆ, ਉਹ ਸਾਰੇ ਪੁਰਾਣੇ ਜਿਹੜੇ ਵੀਜ਼ੇ ਆ ਇਹਨਾਂ ਨੇ ਹੁਣ ਬਹਾਲ ਕਰ ਦਿੱਤੇ ਨੇ। ਇਹ ਇੱਕ ਚੰਗਾ ਕਦਮ ਜਿਹੜਾ ਆ ਉਹ ਆਪਾਂ ਆਖ ਸਕਦੇ ਹਾਂ, ਤੇ ਲੋਕਾਂ ਨੂੰ ਥੋੜ੍ਹੀ ਹੁਣ ਰਾਹਤ ਮਿਲੇਗੀ, ਖੱਜਲ ਖੁਆਰੀਆਂ ਤੋਂ ਜਿਹੜਾ ਉਹ ਹੁਣ ਬਚਾਅ ਹੋਵੇਗਾ। ਉਹਨਾਂ ਨੇ ਕਹਿ ਤਾਂ ਦਿੱਤਾ ਵੀ ਏਅਰਲਾਈਨਸ ਨੂੰ ਤੁਰੰਤ ਜਿਹੜੀ ਆ ਉਹ ਅਸੀਂ ਜਾਣਕਾਰੀ ਦੇਵਾਂਗੇ, ਪਰ ਜਿਨ੍ਹਾਂ ਨੇ ਵੀ ਹੁਣ ਜਾਣਾ ਆ ਇੱਕ ਵਾਰੀ ਏਅਰਲਾਈਨ ਤੋਂ ਫਿਰ ਵੀ ਕਨਫਰਮ ਜਿਹੜੇ ਉਹ ਕਰ ਲਓ। ਪਰ ਸੈਨ ਫਰਾਂਸਿਸਕੋ ਦੇ ਕੌਂਸੂਲੇਟ ਜਨਰਲ ਜਿਹੜੇ ਹੈਗੇ ਆ ਭਾਰਤ ਦੇ, ਉਹਨਾਂ ਨੇ ਐਡਵਾਈਜ਼ਰੀ ਜਿਹੜੀ ਹੈ ਇਸ਼ੂ ਕਰ ਦਿੱਤੀ ਆ
tourist visa, all tourist and e-tourist visa have been restored by government of India. So ਉਹਨਾਂ ਦੀ statement ਜੇ ਮੈਂ read ਕਰਦਾ ਜਾਵਾਂ ਇੱਕ ਵਾਰੀ ਫੇਰ, all valid e-tourist visas of 1 month, 1 year and 5 years stand restored. All regular paper valid tourist visas stand restored. All valid old long duration 10 years regular tourist visa stand restored for US nationals. So ਜਿੰਨੇ ਵੀ ਅਮਰੀਕੀ ਨਾਗਰਿਕ ਆ ਉਹਨਾਂ ਦੇ ਲਈ ਇਹ ਫੈਸਲਾ ਆਇਆ ਆ। ਕੈਨੇਡੀਅਨਸ ਦੇ ਲਈ ਅਜੇ ਇਹਨਾਂ ਨੇ ਕੀਤਾ ਹੈ ਕਿ ਨਹੀਂ, ਉਸ ਦੇ ਬਾਰੇ ਆਈ ਥਿੰਕ ਜਿਹੜਾ ਕੈਨੇਡਾ ਦਾ ਕੌਂਸੂਲੇਟ ਜਨਰਲ ਹੋਊਗਾ ਉਹ ਉੱਥੇ ਇੰਡੀਆ ਦਾ ਜਿਹੜਾ ਉੱਥੇ ਕੌਂਸੂਲੇਟ ਜਨਰਲ ਆ ਕੈਨੇਡਾ ਦੇ ਵਿੱਚ, ਉਹ ਜਿਹੜੀ ਇਸ ਦੇ ਬਾਰੇ ਜਾਣਕਾਰੀ ਦੇ ਸਕਦੇ ਆ, ਪਰ ਅਮਰੀਕੀ ਨਾਗਰਿਕ ਜਿਹੜੇ ਹੁਣ ਜਾ ਸਕਣਗੇ।